अगर आपने अभी तक हमारा चैनल सब्सक्राइब नहीं किया तो अभी सब्सक्राइब करें और बेल आइकॉन को क्लिक करके हमारी लेटेस्ट वीडियोस के बारे में अपडेट जानें। शाने पंजाब चैनल दी होस्ट फौजिया भट्ट दी तरफों अस्सलामुअलैकुम, सत श्री अकाल, नमस्ते। अस्सलामुअलैकुम ते सत श्री अकाल मेरे सज्जनों भरावो मित्रों। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਲੱਗੇ ਹਾਂ ਕਿ ਜਿਹੜੀਆਂ 8 ਤਰ੍ਹਾਂ ਦੀਆਂ ਬੋਲੀਆਂ ਪੰਜਾਬੀ ਦੀਆਂ ਨੇ ਉਹ ਕਿਹੜੀਆਂ ਨੇ ਤੇ ਕਿਹੜੇ ਇਲਾਕੇ ਦੇ ਵਿੱਚ ਬੋਲੀਆਂ ਜਾਂਦੀਆਂ ਨੇ। ਜਿਹੜੀ ਆ ਸਭ ਤੋਂ ਪਹਿਲੀ ਮਾਝੀ, ਉਹ ਪੰਜਾਬ ਦੇ ਦਿਲ ਦੇ ਵਿੱਚ ਬੋਲੀ ਜਾਂਦੀ ਹੈ। ਉਹਦਾ ਰੀਜਨ ਹੈ ਮਾਝਾ। ਉਹ ਬਿਲਕੁਲ ਅਗਰ ਤੁਸੀਂ ਦੇਖਿਆ ਜਾਏ ਤਾਂ ਜਿਹੜਾ ਚੜ੍ਹਦਾ ਅਤੇ ਲਹਿੰਦਾ ਪੰਜਾਬ ਹੈ ਨਾ, ਉਹਦੇ ਦਰਮਿਆਨ ਦਾ ਜਿਹੜਾ ਹਿੱਸਾ ਹੈ ਉੱਥੇ ਬੋਲੀ ਜਾਂਦੀ ਹੈ। ਉਹਦੇ ਵਿੱਚ ਜਿਹੜੇ ਸ਼ਹਿਰ ਆਉਂਦੇ ਨੇ ਜਿੱਥੇ ਜ਼ਿਆਦਾ ਇਹ ਬੋਲੀ ਜਾਂਦੀ ਹੈ ਉਹ ਹੈ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਕਸੂਰ, ਤਰਨਤਾਰਨ, ਫੈਸਲਾਬਾਦ, ਨਨਕਾਣਾ ਸਾਹਿਬ, ਉਕਾੜਾ, ਪਾਕਪਤਨ, ਸਾਹੀਵਾਲ, ਨਾਰੋਵਾਲ, ਸ਼ੇਖਪੁਰਾ, ਸਿਆਲਕੋਟ, ਗੁਜਰਾਂਵਾਲਾ ਅਤੇ ਗੁਜਰਾਤ। ਇਹਦੇ ਵਿੱਚ ਹੁਣ ਇਹ ਕਰਨ ਡਿਆ ਸੀ, ਕਰ ਰਹੀ ਇਹਨੂੰ ਕਰਨ ਡਿਆ ਹੈ। ਹੁਣ ਦੀ ਜਗ੍ਹਾ ਨੇ ਬੋਲਦੇ ਨੇ, ਹੁਣ ਕਰਦਾ ਹੈ, ਹੁਣ ਕਰਨਾ ਹੈ, ਕਰਨ ਵਾਲਾ ਹੈ, ਇੰਝ ਬੋਲਦੇ ਨੇ। ਇਹ ਤਾਂ ਹੋ ਗਈ ਸਾਡੀ ਪਹਿਲੀ ਮਾਝੀ। ਦੂਸਰੀ ਆ ਤੁਹਾਨੂੰ ਦੱਸੀ ਸੀ ਕਿ ਬੋਲਣ ਦਾ ਲਹਿਜਾ ਹੈ ਸ਼ਾਹਪੁਰੀ। ਸ਼ਾਹਪੁਰੀ ਇੰਨੀ ਜ਼ਿਆਦਾ ਖਾਸ ਨਹੀਂ ਬੋਲੀ ਜਾਂਦੀ। ਇਹਨੂੰ ਤੁਸੀਂ ਕਹਿ ਲਓ ਕਿ ਇਹ ਜਿਹੜੀ ਸਰਾਇਕੀ ਦੀ ਪੱਟੀ ਹੈ ਨਾ, ਇਹ ਉਹਦੇ ਥੱਲੇ ਥੋੜ੍ਹੀ ਆ ਜਾਂਦੀ। ਇਸ ਵਾਸਤੇ ਇਹ ਬਹੁਤ ਚੰਦ ਸ਼ਹਿਰ ਤੋਂ ਉਹਨਾਂ ਦੇ ਇਲਾਕੇ ਇਰਦ ਗਿਰਦ ਦੇ ਨੇ ਜਿਨ੍ਹਾਂ ਵਿੱਚ ਬੋਲੀ ਜਾਂਦੀ ਹੈ। ਇਹਦੇ ਵਿੱਚ ਸਭ ਤੋਂ ਪਹਿਲੇ ਸ਼ਾਹਪੁਰੀ ਦੇ ਵਿੱਚ ਸ਼ਾਹਪੁਰ ਆਉਂਦਾ ਹੈ, ਸਰਗੋਦਾ ਆਉਂਦਾ ਹੈ, ਠੀਕ ਹੈ। ਸਰਗੋਦੇ ਤੋਂ ਬਾਅਦ ਮੀਆਂਵਾਲੀ, ਪੱਖਰ, ਇਹ ਵਾਲੇ ਹਿੱਸਿਆਂ ਵਿੱਚ ਬੋਲੀ ਜਾਂਦੀ ਹੈ। ਤੀਸਰਾ ਜਿਹੜਾ ਲਹਿਜਾ ਹੈ ਉਹ ਹੈ ਮਲਵਾਈ। ਮਲਵਾਈ ਬਹਾਵਲ ਨਗਰ, ਵਿਹਾੜੀ, ਇਹ 2 ਡਿਸਟ੍ਰਿਕਟ ਪਾਕਿਸਤਾਨ ਦੇ ਜਿਨ੍ਹਾਂ ਵਿੱਚ ਬੋਲੀ ਜਾਂਦੀ ਹੈ। ਅਤੇ ਫਰੀਦਕੋਟ, ਭਰੰਦਾ, ਲੁਧਿਆਣਾ, ਪਟਿਆਲਾ, ਅੰਬਾਲਾ, ਬਠਿੰਡਾ, ਮਾਨਸਾ, ਸੰਗਰੂਰ, ਮਲੇਰਕੋਟਲਾ, ਫਜ਼ਲੀਕਾ, ਮੋਇਆ, ਮਾਲਵਾ, ਫਿਰੋਜ਼ਪੁਰ, ਇਹਨਾਂ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਅੱਛਾ, ਮਾਲਵੀ ਲੈਂਗੁਏਜ ਹੁਣ ਇਹ ਬੋਲਦੇ ਕਿੱਦਾਂ, ਇਹਦੀ ਮੈਂ ਥੋੜ੍ਹੀ ਜਿਹੀ ਇੱਕ ਮਿਸਾਲ ਤੁਹਾਨੂੰ ਉੱਥੇ ਦਿੰਦਾ ਜਾਂਦਾ। ਜਿੱਦਾਂ ਆਏਗਾ ਨੂੰ ਇਹ ਆਊਗਾ, ਆਵੇਗੀ ਨੂੰ ਆਏਗੀ। ਮਤਲਬ ਜਿਹੜਾ ਪਹਿਲਾ ਲਫ਼ਜ਼ ਹੈ ਉਹਦੇ ਉੱਤੇ ਆਊ, ਆਈ, ਗਈ, ਇਸ ਤਰ੍ਹਾਂ ਬੋਲਦੇ ਨੇ, ਥੋੜ੍ਹਾ ਜਿਹਾ ਉਹਨੂੰ ਜ਼ੋਰ ਦੇ ਕੇ। ਚੌਥੀ ਸਾਡੀ ਜਿਹੜੀ ਬਣਦੀ ਹੈ
ਲਹਿਜਾ ਉਹ ਇਹ ਦੁਆਬੀ, ਉਹ ਬਿਆਸਾ ਤੇ ਸਤਲੁਜ ਉਹਦੇ ਦਰਮਿਆਨ ਦੇ ਹਿੱਸੇ ਦੇ ਵਿੱਚ ਜ਼ਿਆਦਾਤਰ ਇਹ ਬੋਲੀ ਜਾਂਦੀ ਹੈ, ਜਿਹਦੇ ਵਿੱਚ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਤੇ ਇਹਦੇ ਤੋਂ ਇਲਾਵਾ ਦੁਹਾਨਾ, ਮੰਜਾਕ, ਟੋਬਾ ਟੇਕ ਸਿੰਘ, ਫੈਸਲਾਬਾਦ, ਇਹ ਵਾਲੇ ਇਲਾਕੇ ਆਉਂਦੇ ਹੈ। ਇਹਦੇ ਵਿੱਚ ਹੁਣ ਇਹ ਬੋਲਦੇ ਕਿੱਦਾਂ ਨੇ, ਖਿੱਚ, ਵਿੱਚ, ਵਿੱਚ, ਇੱਦਾਂ, ਜਿੱਦਾਂ, ਕਿੱਦਾਂ, ਉੱਦਾਂ, ਕਿੱਦਾਂ, ਇਸ ਤਰ੍ਹਾਂ ਕਰਕੇ ਇਹ ਦਾ ਬੜਾ ਮੇਨ ਜਿਹੜਾ ਪੁਆਇੰਟ ਹੈ ਨਾ, ਦਾ ਬੜਾ ਯੂਜ਼ ਕਰਦੇ ਨੇ। ਪੰਜਵਾਂ ਲਹਿਜਾ ਜਿਹੜਾ ਹੈ ਉਹ ਇਹ ਅੰਬਾਲਾ ਫਦਿਆਈ। ਇਹ ਜਿਹੜਾ ਅੰਬਾਲਾ ਫਦਿਆਈ ਹੈ ਇਹ ਸਤਲੁਜ ਤੇ ਚਗਾੜ ਦੇ ਦਰਮਿਆਨ ਦੇ ਜਿਹੜਾ ਹਿੱਸਾ ਨਾ ਉਹਦੇ ਵਿੱਚ ਬੋਲੀ ਜਾਂਦੀ ਹੈ। ਜਿੱਦਾਂ ਪਹਿਲੇ ਅਸੀਂ ਗੱਲ ਕੀਤੀ ਸੀ ਦੁਆਬੇ ਦੇ ਵਿੱਚ ਕਿ ਬਿਆਸੇ ਦੇ ਤੇ ਸਤਲੁਜ ਦੇ ਦਰਮਿਆਨ ਦੇ ਹਿੱਸੇ ਦੇ ਵਿੱਚ ਦੁਆਬੀ ਬੋਲੀ ਜਾਂਦੀ ਹੈ, ਤੇ ਹੁਣ ਸਤਲੁਜ ਤੇ ਚਗਾੜ ਦੇ ਦਰਮਿਆਨ ਦੇ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ ਅੰਬਲਾ ਫਦਾਈ। ਉਹਦੇ ਵਿੱਚ ਜਿਹੜੇ ਆਉਂਦੇ ਨੇ ਏਰੀਏ ਹਿਮਾਚਲ ਪ੍ਰਦੇਸ਼, ਚੜ੍ਹਦਾ ਕੋਲਾ ਅੰਬ, ਫਤਿਹਗੜ੍ਹ ਡਿਸਟ੍ਰਿਕਟ, ਪਟਿਆਲਾ, ਹਰਿਆਣਾ, ਖਰਾਰ, ਖੁਰਲੀ, ਰੋਪੜ, ਰਾਜਪੁਰਾ ਤੇ ਕੋਟਲਾ, ਇਹ ਹਿੱਸੇ ਆਉਂਦੇ ਨੇ ਇਸ ਬੋਲੀ ਦੇ ਵਿੱਚ। 6ਵੇਂ ਨੰਬਰ ਤੇ ਆ ਝੰਗਵੀ। ਝੰਗਵੀ ਜਿਹੜੀ ਬੋਲੀ ਆ ਨਾ ਉਹ ਬਹੁਤ ਸਾਰੀ ਜਾਂਗਲੀ ਦੇ ਨਾਲ ਮਿਲਦੀ ਜੁਲਦੀ ਹੈ, ਲੇਕਿਨ ਉਹਦਾ ਮਤਲਬ ਥੋੜ੍ਹਾ ਜਿਹਾ ਤੁਸੀਂ ਕਹਿ ਲਓ ਕਿ 19-20 ਦਾ ਫਰਕ ਹੈ ਜ਼ੁਬਾਨ ਦੇ ਵਿੱਚ। ਇਹ ਬੋਲੀ ਜਾਂਦੀ ਹੈ ਪਾਕਿਸਤਾਨ ਦੇ ਹਿੱਸੇ ਦੇ ਵਿੱਚ, ਝੰਗ ਦੇ ਵਿੱਚ ਤੇ ਖਾਨੇਵਾਲ। ਝੰਗ ਤੋਂ ਖਾਨੇਵਾਲ ਦਾ ਦਰਮਿਆਨ ਵਾਲਾ ਜਿਹੜਾ ਹਿੱਸਾ ਬਣਦਾ ਨਾ ਉਹਦੇ ਵਿੱਚ ਇਹ ਬੋਲੀ ਜਾਂਦੀ ਹੈ। ਇਹਦੇ ਵਿੱਚ ਵੀ ਨਾ ਥੋੜ੍ਹਾ ਜਿਹਾ ਸਰਾਇਕੀ ਦਾ ਰੰਗ ਆ ਜਾਂਦਾ ਹੈ। 7ਵੀਂ ਸਾਡੀ ਲਹਿਜਾ ਜਿਹੜਾ ਬੋਲਣ ਦਾ ਉਹ ਹੈ ਝਨਾਰਵੀ। ਝਨਾਰਵੀ ਜਿਹੜੀ ਹੈ ਨਾ ਉਹ ਬੋਲੀ ਜਾਂਦੀ ਹੈ ਚੜ੍ਹਦੇ ਚਨਾਬ ਦੇ ਹਿੱਸੇ ਵਿੱਚ, ਜਿਹਦੇ 'ਚ ਹਿੱਸਾ ਆਉਂਦਾ ਹੈ ਤੋਲਚੀ, ਝੰਗ। ਝੰਗ ਫੇਰ ਦੇਖ ਲਓ ਇਹ ਝਨਾਰਵੀ ਦੇ ਵਿੱਚ ਵੀ ਆ ਗਿਆ, ਕਿਉਂਕਿ ਇਹ ਥੋੜ੍ਹਾ ਫਾਸਲਾ ਹੈ ਇਹਨਾਂ ਬੋਲੀਆਂ ਦਾ ਆਪਸ ਦੇ ਵਿੱਚ। ਇਸ ਵਾਸਤੇ ਤਕਰੀਬਨ ਇੱਕ ਦੂਜੇ ਦੀ ਸਮਝ ਆਉਂਦੀ ਹੈ, ਲੇਕਿਨ ਬੋਲਣ ਦਾ ਲਹਿਜਾ ਹੋਰ ਹੁੰਦਾ ਹੈ। 8ਵਾਂ ਜਿਹੜਾ ਹੈ ਨਾ ਤਰੀਕਾ ਹੈ ਉਹ ਹੈ ਜਟਕੀ, ਜਿਹਨੂੰ ਜਾਂਗਲੀ ਵੀ ਕਹਿੰਦੇ ਨੇ ਤੇ ਰਚਨਾਵੀ ਵੀ ਕਹਿੰਦੇ ਨੇ। ਇਹ ਜਟਕੀ ਜਾਂ ਜਾਂਗਲੀ ਜਿਹੜੀ ਲਹਿਜਾ ਹੈ ਨਾ ਇਹ ਜ਼ਿਆਦਾਤਰ ਬੋਲਿਆ ਜਾਂਦਾ ਹੈ ਜੰਗਲਬਾਰ, ਸੰਦਲਬਾਰ, ਘਰਾਨਾ ਬਾਰ, ਨੀਲੀ ਬਾਰ, ਗਾਂਜੀ ਬਾਰ। ਉਹਦੇ ਤੋਂ ਬਾਅਦ ਇੰਡੀਆ ਦਾ ਡਿਸਟ੍ਰਿਕਟ ਫਜ਼ਲਿਕਾ, ਉਹਦੇ ਵਿੱਚ ਅਗਰ ਪਾਕਿਸਤਾਨ ਦੇ ਵਿੱਚ ਦੇਖਿਆ ਜਾਏ ਤਾਂ ਫੈਸਲਾਬਾਦ, ਝੰਗ, ਟੋਬਾ ਟੇਕ ਸਿੰਘ, ਚਨਿਓਟ, ਨਨਕਾਣਾ ਸਾਹਿਬ, ਹਾਫਿਜ਼ਾਬਾਦ, ਮੰਡੀ ਬਹਾਵਲਦੀਨ, ਸਰਗੋਦਾ, ਉਕਾੜਾ, ਸਾਹੀਵਾਲ, ਪਾਕਪਤਨ, ਬਹਾਵਲ ਨਗਰ, ਵਿਹਾੜੀ, ਖਾਨੇਵਾਲ, ਸ਼ੇਖਪੁਰਾ, ਫਿਰੋਜ਼ ਨਗਰ, ਲੋਧਰਾ ਤੇ ਬਾਵਲਪੁਰ। ਇਹਨਾਂ ਇਲਾਕਿਆਂ ਦੇ ਵਿੱਚ ਇਹ ਬੋਲੀ ਜਾਂਦੀ ਹੈ ਜਟਕੀ, ਜਿਹਨੂੰ ਜਾਂਗਲੀ ਵੀ ਕਹਿੰਦੇ ਨੇ। ਇੱਥੇ ਦੂਜੀ ਬੋਲੀ ਵੀ ਪੰਜਾਬੀ ਬੋਲੀ ਜਾਂਦੀ ਹੈ, ਲੇਕਿਨ ਜ਼ਿਆਦਾਤਰ ਇਹ ਵਾਲਾ ਜਟਕੀ ਜਾਂਗਲੀ ਜਿਹੜੀ ਪੰਜਾਬੀ ਹੈ ਨਾ ਉਹ ਬੋਲੀ ਜਾਂਦੀ ਹੈ। ਇਹ ਤਾਂ ਹੋ ਗਈਆਂ ਲਹਿਜੇ ਕਿ
ਸਾਡੀ ਜਿਹੜੀ ਮਾਂ ਬੋਲੀ ਹੈ ਉਹਦੇ ਕਿਤਨੇ ਲਹਿਜੇ ਨੇ ਤੇ ਉਹ ਕਿੱਥੇ ਕਿੱਥੇ ਬੋਲੀ ਜਾਂਦੀ ਹੈ। ਸਾਡੀ ਅਗਲੀ ਜਿਹੜੀ ਵੀਡੀਓ ਹੈਗੀ ਉਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਨਾ ਪੰਜਾਬੀ ਸ਼ਾਇਰੀ ਦਾ ਖਾਸ ਤੌਰ 'ਤੇ ਪੀਰ ਵਾਰਿਸ ਸ਼ਾਹ ਦਾ ਟੱਚ ਦਾਂਗੇ, ਠੀਕ ਹੈ, ਕਿਉਂਕਿ ਜਿਹਨੂੰ ਜਟਕੀ ਤੇ ਝੰਗ ਦਾ ਜ਼ਿਕਰ ਕੀਤਾ ਜਾਵੇ ਤੇ ਪੀਰ ਵਾਰਿਸ ਸ਼ਾਹ ਦਾ ਜ਼ਿਕਰ ਨਾ ਹੋਵੇ, ਠੀਕ ਹੈ, ਤੇ ਮੇਰਾ ਖਿਆਲ ਹੈ ਉੱਥੇ ਬੋਲੀ ਜਿਹੜੀ ਹੈ ਨਾ ਉਹਦੇ ਨਾਲ ਅਸੀਂ ਇਨਸਾਫ ਨਹੀਂ ਕੀਤਾ। ਉਹਨਾਂ ਦੇ ਇਨਸਾਫ ਦੀ ਗੱਲ ਕਰਨੀ ਹੈ ਨਾ ਤੇ ਉਹਨਾਂ ਦਾ ਜ਼ਿਕਰ ਕਰਨਾ ਜਿਹੜਾ ਹੈ ਨਾ ਉਹ ਬਹੁਤ ਜ਼ਰੂਰੀ ਹੈ। ਪੀਰ ਵਾਰਿਸ ਸ਼ਾਹ ਦੇ ਜਿਹੜੇ ਪੀਰ ਸੀ ਜਿਨ੍ਹਾਂ ਦੇ ਮੁਰੀਦ ਸੀ ਉਹ ਸੀ ਮਖਦੂਮ ਕਸੂਰ ਵਾਲੀ। ਹਾਏ ਹਾਏ, ਜਿਹਨੂੰ ਪੀਰ ਵਾਰਿਸ ਸ਼ਾਹ ਹੀਰ ਲਿਖ ਕੇ ਵਾਪਸ ਗਏ ਨਾ ਤੇ ਉਹਨਾਂ ਨੇ ਜਾ ਕੇ ਆਪਣੇ ਉਸਤਾਦ ਮਖਦੂਮ ਕਸੂਰ ਵਾਲੀ ਨੂੰ ਸੁਣਾਇਆ, ਐ ਰੂਹ ਕਲਬੂਤ ਦਾ ਜ਼ਿਕਰ ਦਾ ਨਾਲ ਅਕਲ ਦੇ ਚੱਲ ਬਲਿਆਈ, ਹੀ ਰੂਹ ਤੇ ਚਾਕ ਕਲਬੂਤ ਜਾਨੂ ਬਿਲਾਨਾਥ ਆਪ ਪੀਰ ਬਣਿਆਈ। ਜਿਸ ਟਾਈਮ ਉਹਨਾਂ ਨੇ ਇਹ ਸ਼ੇਰ ਸੁਣਾਇਆ ਨਾ, ਠੀਕ ਹੈ, ਤੇ ਇਸ ਸ਼ੇਰ ਸੁਣਾਉਣ ਤੋਂ ਪਹਿਲੇ ਬਾਬਾ ਮਖਦੂਮ ਕਸੂਰ ਵਾਲੀ ਨੇ ਉਹਨਾਂ ਨੂੰ ਆਖਿਆ ਸੀ ਕਿ ਬੁੱਲੇ ਸ਼ਾਹ ਨੂੰ ਪੜ੍ਹਾਇਆ ਉਸ ਸਰੰਗੀ ਫੜ ਲਈ, ਤੈਨੂੰ ਪੜ੍ਹਾਇਆ ਜ਼ਿਕਰ ਦਾ ਨਾਲ ਅਕਲ ਦੇ ਚੱਲ ਬਲਿਆਈ, ਹੀ ਰੂਹ ਤੇ ਚਾਕ ਕਲਬੂਤ ਜਾਨੂ ਬਿਲਾਨਾਥ ਆਪ ਪੀਰ ਬਣਿਆਈ। ਜਿਸ ਟਾਈਮ ਉਹਨਾਂ ਨੇ ਇਹ ਸ਼ੇਰ ਸੁਣਾਇਆ ਨਾ, ਠੀਕ ਹੈ, ਤੇ ਇਸ ਸ਼ੇਰ ਸੁਣਾਉਣ ਤੋਂ ਪਹਿਲੇ ਬਾਬਾ ਮਖਦੂਮ ਕਸੂਰ ਵਾਲੀ ਨੇ ਉਹਨਾਂ ਨੂੰ ਆਖਿਆ ਸੀ ਕਿ ਬੁੱਲੇ ਸ਼ਾਹ ਨੂੰ ਪੜ੍ਹਾਇਆ ਉਸ ਸਰੰਗੀ ਫੜ ਲਈ, ਤੈਨੂੰ ਪੜ੍ਹਾਇਆ ਤੇ ਤੂੰ ਇਸ਼ਕ ਦੇ ਕਿੱਸੇ ਸ਼ੁਰੂ ਕਰ ਦਿੱਤੇ। ਫਿਰ ਉਹਨਾਂ ਨੇ ਜਿਸ ਟਾਈਮ ਇਹ ਸ਼ੇਰ ਸੁਣਾਇਆ ਨਾ ਤੇ ਮਖਦੂਮ ਕਸੂਰ ਵਾਲੀ ਸਾਹਿਬ ਨੇ ਉਹਨਾਂ ਨੂੰ ਫਰਮਾਇਆ ਕਿ ਤੂੰ ਮੁੰਜ ਦੀ ਰੱਸੀ ਵਿੱਚ ਨਾ ਮੋਤੀ ਪਰੋ ਦਿੱਤੇ ਨੇ। ਹੁਣ ਉਹਨਾਂ ਨੇ ਮੁੰਜ ਦੀ ਰੱਸੀ ਦੇ ਵਿੱਚ ਜਿਹੜੇ ਮੋਤੀ ਪਰੋਏ ਦੇ ਨੇ ਉਹਦਾ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ, ਠੀਕ ਹੈ। ਥੋੜ੍ਹੀ ਜਿਹੀ ਉਹਨਾਂ ਦੀ ਸ਼ਾਇਰੀ ਤੇ ਥੋੜ੍ਹਾ ਜਿਹਾ ਉਹਨਾਂ ਦਾ ਜ਼ਿੰਦਗੀ ਦੀ ਦਾਸਤਾਨ ਜਿਹੜੀ ਹੈ ਨਾ ਉਹ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰਾਂਗੇ। ਉਸ ਵਕਤ ਤੱਕ ਅੱਲਾ ਹਾਫਿਜ਼, ਤੇ ਆਪਣਾ ਤੇ ਆਪਣੇ ਪਿਆਰਿਆਂ ਦਾ ਸੱਜਣੋ ਮਿੱਤਰੋ ਖਿਆਲ ਰੱਖਿਆ।